ਦੁਨੀਆ ਭਰ ਵਿੱਚ ਵਸਦੇ 25 ਕਰੋੜ ਤੋਂ ਵੱਧ ਪੰਜਾਬੀਆਂ ਦੇ ਦਿਲ ਦੀ ਧੜਕਣ ਭੁਲੇਖਾ ਟੀਵੀ, ਜੋ ਭੁਲੇਖਾ ਨਹੀਂ ਪਾਉਂਦਾ ਰਾਹ ਪਾਉਂਦਾ ਹੈ। ਤੇ ਤੁਹਾਡੇ ਮਨਪਸੰਦ ਭੁਲੇਖਾ ਟੀਵੀ ਦੇ ਪ੍ਰੋਗਰਾਮ ਗੱਲਬਾਤ ਦੇ ਨਾਲ ਹਾਜ਼ਰ ਤੁਹਾਡੀ ਸੇਵਾ ਵਿੱਚ ਤੁਹਾਡਾ ਸੇਵਕ। ਤੁਹਾਨੂੰ ਇੱਥੋਂ ਦੇ ਕੋਈ ਐਜੂਕੇਸ਼ਨ ਸਿਸਟਮ ਦਾ ਪਤਾ ਹੈ? ਨਹੀਂ ਪਤਾ ਨਾ, ਪਤਾ ਹੋਏਗਾ। ਇਸ ਲਈ ਕਿ ਸਾਡੇ ਹਾਂ ਇੱਥੇ ਐਜੂਕੇਸ਼ਨ ਸਿਸਟਮ ਹੈ ਤਬਕਾਤੀ ਐਜੂਕੇਸ਼ਨ ਸਿਸਟਮ, ਜਿਹਨੂੰ ਅਸੀਂ ਕਹਿੰਦੇ ਹਾਂ। ਇੱਕ ਉੱਚਾ ਸਿਸਟਮ ਹੈ ਜੈਂਟਰੀ ਦੇ ਲੋਕਾਂ ਦਾ। ਫੀਸ ਕਿੰਨੀ ਹੈ ਜੀ? 5000, 10000, 20000, 50000। ਇੱਕ ਜਿਹੜਾ ਮਾੜਿਆਂ ਲਈ ਜਿਹੜਾ ਇੱਕ ਐਜੂਕੇਸ਼ਨ ਸਿਸਟਮ ਹੈ, ਉਹ ਸਾਡੇ ਰੰਗੇ ਜਵਾਨਾਂ ਲਈ ਟਾਟ ਸਕੂਲ ਹੈ, ਛੱਪਰ ਸਕੂਲ ਹੈ, ਸਰਕਾਰੀ ਸਕੂਲ ਨੇ। ਲਿਹਾਜ਼ਾ ਉਹ ਹਾਈ ਜੈਂਟਰੀ ਦੇ ਲੋਕ ਜਿਹੜੇ ਕਿ 50-50 ਜਿਨ੍ਹਾਂ ਦੇ ਨਿਆਣੇ ਫੀਸ ਦੇ ਕੇ ਪੜ੍ਹਦੇ ਨੇ, ਅਕੈਡਮੀਆਂ ਵਿੱਚ ਜਾਂਦੇ ਨੇ, ਉਹ ਤਾਂ ਫਿਰ ਜਿਹੜਾ ਉਹਨਾਂ ਦੇ ਹੱਥ 'ਚ ਆ ਜਾਂਦਾ ਸੋਟਾ। ਅਤੇ ਉਹ ਮਾੜੇ ਲੋਕ ਜਿਨ੍ਹਾਂ ਦੇ ਨਿਆਣੇ ਛੱਪਰ ਸਕੂਲਾਂ 'ਚ ਪੜ੍ਹਦੇ ਨੇ, ਸਰਕਾਰੀ ਸਕੂਲਾਂ 'ਚ ਪੜ੍ਹਦੇ ਨੇ, ਟਾਟ ਸਕੂਲਾਂ 'ਚ ਪੜ੍ਹਦੇ ਨੇ, ਉਹ ਟੰਬੇ ਉਹ ਸੋਟਾ ਖਾਣ ਲਈ ਪੈਦਾ ਹੁੰਦੇ ਨੇ। ਉਹ ਕਹਿੰਦੇ ਨੇ ਕਰ ਕਲਰਕੀ ਖਾ ਡਬਲ ਰੋਟੀ ਔਰ ਖੁਸ਼ੀ ਸੇ ਫੂਲ ਜਾ। ਇਹੋ ਜਿਹਾ ਹੀ ਕੰਮ ਹੈ। ਇੱਕ ਪਾਸੇ ਸਾਡੇ ਅਮਰੀਕਾ ਦੇ ਸਫੀਰ ਸਾਹਿਬ ਨੱਠੇ ਫਿਰ ਰਹੇ ਨੇ, ਉਹ ਯਾਰ ਜਿਹਨੇ ਤੁਸੀਂ ਸਰਮਾਏਦਾਰ ਹੋ, ਆਓ ਪਾਕਿਸਤਾਨ ਸਕੂਲਾਂ 'ਚ ਇਨਵੈਸਟਮੈਂਟ ਕਰੋ, ਉਹਨਾਂ ਨੂੰ ਓਨ ਕਰੋ, ਉਹਨਾਂ ਦੀ ਸਰਪ੍ਰਸਤੀ ਕਰੋ। ਦੂਜੇ ਪਾਸੇ ਸਾਡੇ ਨਿੱਕੇ ਚੌਈ ਸਾਹਿਬ ਨੇ ਗੁਜਰਾਤ 'ਚ ਐਸਾ ਸਕੂਲ ਬਣਾਇਆ ਯਾਰ, ਬਹਿ ਜਾ ਖੜੋ ਜਾ ਹੋ ਗਈ ਹੈ। ਐਡਾ ਬਿਹਤਰੀਨ ਸਕੂਲ ਹੈ ਅਤੇ ਫੀਸਾਂ ਜਿਹੜੀਆਂ ਨੇ ਉਹ ਸਿਰਫ ਕੋਈ 50,000 ਤੇ ਲੱਖ ਰੁਪਈਏ। ਕੀ ਖਿਆਲ ਹੈ? ਥੋੜ੍ਹੀਆਂ ਨੇ ਤਾਂ ਹੋਰ ਵਧਾ ਦਿਆਂਗੇ, ਅਗਲੇ ਸਾਲ ਵਧਾ ਦਿਆਂਗੇ। ਜਿਵੇਂ 10% ਮਕਾਨਾਂ ਦੇ ਕਿਰਾਏ ਨਹੀਂ ਵੱਧਦੇ, ਇਸੇ ਹਿਸਾਬ ਨਾਲ ਅਗਲੇ ਸਾਲ ਵੱਧ ਜਾਣਗੀਆਂ। ਤੁਸੀਂ ਸਰਕਾਰੀ ਫਾਈਲਾਂ ਚੁੱਕੋ। ਅਵਲ ਦੇ ਤੁਹਾਨੂੰ ਕਿਸੇ ਨੇ ਦਫ਼ਤਰ ਨਹੀਂ ਵੜਨ ਦੇਣਾ। ਉਹਨੂੰ ਕਹਿਣਾ ਭਾਈ ਸਾਹਿਬ, ਜਿਹੜਾ ਬਾਹਰ ਨਹੀਂ ਬੈਠਾ ਹੁੰਦਾ ਸਾਡੇ ਰੰਗਾ ਜਵਾਨਾ ਮੁੱਛਾਂ ਨੂੰ ਵੱਟ ਦੇ ਕੇ ਹੱਥ 'ਚ ਬੰਦੂਕ ਫੜ ਕੇ, ਉਹ ਕਹਿਣਾ ਭਾਈ ਸਾਹਿਬ ਉੱਧਰ ਟੁਰੋ। ਤੁਹਾਡੀ ਸ਼ਕਲ ਦਾ ਮੈਨੂੰ ਪਸੰਦ ਹੈ ਤਾਂ ਸਾਹਿਬ ਨੂੰ ਕੀ ਪਸੰਦ ਆਣੀ। ਅਤੇ ਨਾ ਤੁਹਾਡੀ ਰਸਾਈ ਉਹਨਾਂ ਸਰਕਾਰੀ ਫਾਈਲਾਂ ਤੱਕ ਹੋਣੀ ਹੈ ਜਿਹਦੇ ਵਿੱਚ ਐਜੂਕੇਸ਼ਨ ਐਡੇ ਐਡੇ ਵੱਡੇ ਖਜ਼ਾਨੇ ਲੁਕੇ ਪਏ। ਫਾਈਲਾਂ ਚੁੱਕੋ, ਪਤਾ ਲੱਗੇਗਾ ਇੰਨੇ ਮੁੰਡੇ ਕੁੜੀਆਂ ਫਲਾਂ ਵਜ਼ੀਫੇ 'ਤੇ ਫਲਾਂ ਮੁਲਕ 'ਚ ਗਏ, ਇੰਨੇ ਮੁੰਡੇ ਕੁੜੀਆਂ ਫਲਾਂ ਵਜ਼ੀਫੇ 'ਤੇ ਫਲਾਂ ਮੁਲਕ 'ਚ ਗਏ, ਇੰਨੇ ਮੁੰਡੇ ਕੁੜੀਆਂ ਫਲਾਂ ਵਜ਼ੀਫੇ 'ਤੇ ਫਲਾਂ ਜਿਹੜਾ ਐਜੂਕੇਸ਼ਨ ਵਾਸਤੇ ਸਕਾਲਰਸ਼ਿਪ ਲੈ ਕੇ ਉੱਥੇ ਗਏ। ਕਦੀ ਹਿਸਾਬ ਲਾਇਆ ਕਿ ਜਿਹੜੇ ਇੱਥੋਂ ਸਕਾਲਰਸ਼ਿਪ ਲੈ ਕੇ ਬਾਹਰਲੇ ਮੁਲਕਾਂ 'ਚ ਜਾਂਦੇ ਨੇ ਉਹ ਕੌਣ ਨੇ? ਉਹਨਾਂ 'ਚ ਨਾ ਤਾਂ ਮੇਰਾ ਨਿਆਣਾ ਹੈ, ਨਾ ਤੁਹਾਡੇ ਨਿਆਣੇ ਨੇ, ਨਾ ਆਪਣੇ ਰੰਗੇ ਕਿਸੇ ਹੋਰ ਦੇ ਨਿਆਣੇ ਨੇ। ਇਸ ਲਈ ਕਿ ਸਾਡੇ ਨਿਆਣਿਆਂ ਦੇ ਤਾਂ ਮੁਕੱਦਰ ਹੈ ਕਿ ਸੀਵੀਆਰ ਨਹੀਂ ਥੱਬਾ ਜਿਹੜਾ ਸੀਵੀਆਂ ਦਾ ਕੱਢੋ, ਇੱਕ ਉਸ ਦਫ਼ਤਰ ਦੇ ਦਿਓ, ਇੱਕ ਉਸ ਦਫ਼ਤਰ ਦੇ ਦਿਓ, ਇੱਕ ਉਸ ਦਫ਼ਤਰ ਦੇ ਦਿਓ। ਅਤੇ 3 ਸਾਲ ਰੁਲਣ ਤੋਂ ਬਾਅਦ ਪਤਾ ਲੱਗਦਾ ਹੈ ਕਿ ਜਿਹੜੇ ਉਹ ਲੋਕ ਸਨ ਜਿਨ੍ਹਾਂ ਦੀ ਕੰਡ ਪਿੱਛੇ ਕਿਸੇ ਸਿਆਸੀ ਬੰਦੇ ਦਾ ਹੱਥ ਸੀ, ਜਾਂ ਜਿਨ੍ਹਾਂ ਦਾ ਖੀਸਾ ਜਿਹੜਾ ਹੈ ਉਹਦੇ ਵਿੱਚ ਰਿਸ਼ਵਤ ਦੇਣ ਲਈ ਪੈਸੇ ਸਨ, ਜਾਂ ਫਿਰ ਉਹ ਇੰਨੇ ਅਸਲ ਰਸੂਖ ਦੇ ਮਾਲਕ ਸਨ ਕਿ ਟੈਲੀਫੋਨ 'ਤੇ ਕਿਸੇ ਦਿਨ ਮਿੰਨਤ ਤਰਲਾ ਕਰਨ, ਉਹਨਾਂ ਨੂੰ ਨੌਕਰੀਆਂ ਮਿਲ ਗਈਆਂ। ਸਾਡੇ ਨਿਆਣੇ ਉਵੇਂ ਗਲੀਆਂ 'ਚ ਭੌਂਕਦੇ ਫਿਰਦੇ ਨੇ, ਕੋਈ ਉੱਥੇ ਬੈਠਾ ਮੋਬਾਈਲ ਨਾਲ ਖੇਡੀ ਜਾ ਰਿਹਾ, ਉੱਥੇ ਬੈਠਾ ਖੇਡੀ ਜਾ ਰਿਹਾ। ਅਤੇ ਅਖੀਰ ਮੈਂਟੈਲਿਟੀ ਉਹਨਾਂ ਦੀ ਜਿਹੜੀ ਹੈ ਉਹ ਐਡੀ ਜੀਨੀਅਸ ਹੋ ਜਾਂਦੀ ਹੈ ਕਿ ਉਹਨਾਂ ਦਾ ਦਿਲ ਕਰਦਾ ਜਾਂ ਛੁਰਾ ਲੱਭੇ ਦੇ ਢਿੱਡ ਪਾੜੀ ਜਾਓ ਅਤੇ ਜਾਂ ਜੇਬਾਂ ਕੱਟੀ ਜਾਓ, ਕਿ ਈਵਲ ਜੀਨੀਅਸ ਹੋ ਜਾਂਦੇ ਨੇ ਉਹ ਜੀਨੀਅਸ ਬੱਚੇ ਜਿਨ੍ਹਾਂ ਨੂੰ ਉਹਨਾਂ ਦੇ ਹਕੂਕ ਨਹੀਂ ਮਿਲਦੇ। ਅਤੇ ਉਹ ਸਕਾਲਰਸ਼ਿਪ ਜਿਹੜੇ ਕਿ ਜ਼ਹੀਨ ਬੱਚਿਆਂ ਦਾ ਹੱਕ ਹੁੰਦਾ ਹੈ, ਉਹ ਕਦੇ ਵੀ ਉਹਨਾਂ ਨੂੰ ਨਹੀਂ ਲੱਭਦਾ। ਤੁਸੀਂ ਹਿਸਾਬ ਲਾਓ, ਲੱਗ ਜਾਏ ਪਤਾ। ਜੇ ਕੋਈ ਇੱਥੇ ਡਾਟਾ ਤੁਹਾਨੂੰ ਦੱਸੇ ਕਿ ਜਨਾਬ ਇੰਨੇ ਜਿਹੜੇ ਬੱਚੇ ਸਾਡੇ ਪਿਛਲੇ ਇੰਨੇ ਸਾਲਾਂ ਤੋਂ 1947 ਤੋਂ ਲੈ ਲਓ ਯਾਰ, ਨੇੜੇ ਤੋੜੇ ਕੀ ਖੜੋਣਾ, ਜਿਹੜਾ ਉੱਥੋਂ ਲੈ ਕੇ 2022 ਤੱਕ ਜਿਹੜੇ ਇੱਥੇ ਮੁੰਡੇ ਕੁੜੀਆਂ ਜਿਹੜੇ ਸਕਾਲਰਸ਼ਿਪ 'ਤੇ ਗਏ ਨੇ, ਉਹ ਕਿਹੜੀ ਕਲਾਸ 'ਤੇ ਨੇ? ਉਹ ਕਿਹਨਾਂ ਦੇ ਬੱਚੇ ਬੱਚੀਆਂ ਨੇ? ਉਹ ਕਿਸ ਹੈਸੀਅਤ ਦੇ ਲੋਕ ਸਨ ਜਿਨ੍ਹਾਂ ਦੇ ਬੱਚੇ ਬੱਚੀਆਂ ਉਸ ਸਕਾਲਰਸ਼ਿਪ ਰਾਹੀਂ ਬਾਹਰ ਜਾ ਕੇ ਉਹਨਾਂ ਨੇ ਤਾਲੀਮ ਹਾਸਲ ਕੀਤੀ ਹੈ? ਹਾਲਾਂਕਿ ਜੇ ਤੁਸੀਂ ਉਸ ਵਰ੍ਹੇ ਦਾ ਅਗਰ ਤੁਸੀਂ ਡਾਟਾ ਕਢਾਓ ਕਿ ਜਿੰਨੇ ਕੁ ਨੰਬਰ, ਜਿੰਨੀ ਕੁ ਪੋਜੀਸ਼ਨ ਉਸ ਨੇ ਆਪਣੀ ਉਸ ਸਬਜੈਕਟ ਵਿੱਚ ਜਾਂ ਆਪਣੀ ਕਲਾਸ ਵਿੱਚ ਲਈ ਹੈ, ਉਸ ਤੋਂ ਕਿਤੇ ਵੱਧ ਅੰਦਰੂਨੀ ਸ਼ਹਿਰ ਦੇ ਕਿਸੇ ਨਿਆਣੇ ਨੇ, ਕਿਸੇ ਨਿਆਣੀ ਨੇ ਨੰਬਰ ਲਿੱਤੇ ਹੋਣਗੇ। ਉਸ ਤੋਂ ਵੱਧ ਜਿਹੜਾ ਉਹ ਜੀਨਸ ਬੱਚੇ ਹੋਣਗੇ, ਲੇਕਿਨ ਉਹਨਾਂ ਨੂੰ ਤਾਂ ਪਤਾ ਹੀ ਨਹੀਂ ਲੱਗਦਾ ਕਿ ਜਨਾਬ ਇਹ ਸਕਾਲਰਸ਼ਿਪ ਵੀ ਇੱਥੇ ਆਇਆ, ਇਹ ਫਾਰਨ ਦਾ ਸਕਾਲਰਸ਼ਿਪ ਜਿਹੜਾ ਹੈ ਉਹਨਾਂ ਦੇ ਵੀ ਹੱਕ ਹੈ। ਅਵਲ ਤਾਂ ਇੱਥੇ ਹਵਾ ਹੀ ਨਹੀਂ ਕੱਢਦੇ, ਪਤਾ ਹੀ ਨਹੀਂ ਲੱਗਣ ਦਿੰਦੇ ਕਿ ਜਨਾਬ ਸਕਾਲਰਸ਼ਿਪ ਆਏ ਨੇ ਅਤੇ ਕਿੱਥੇ ਜਾਣੇ ਨੇ। ਇਸ ਲਈ ਕਿ ਬਹੁਤ ਸਾਰੇ ਸਕਾਲਰਸ਼ਿਪ ਤਾਂ ਐਸੇ ਨੇ
ਕਿ ਜਿਹਦੇ ਵਿੱਚ ਉਹ ਇੱਥੋਂ ਚੁੱਕਦੇ ਨੇ ਤੇ ਉੱਥੇ ਜਾ ਕੇ ਛੱਡਦੇ ਨੇ। ਤੁਹਾਡੇ ਕੋਲ ਜੇ ਗਵਾਲ ਮੰਡੀ ਦਾ ਕਿਰਾਇਆ ਕੋਈ ਨਹੀਂ ਤਾਂ ਫਿਕਰ ਨਾ ਹਟ, ਉਹ ਤੁਹਾਨੂੰ ਉਹ ਵੀ ਦੇ ਕੇ ਨਾਲ ਲੈ ਜਾਂਦੇ ਨੇ ਉਸ ਸਕਾਲਰਸ਼ਿਪ ਦੇ ਰਾਹੀਂ ਜਿਹੜਾ ਉਹਦੇ 'ਚ। ਲੇਕਿਨ ਜੋ ਅਸਲ ਹੱਕਦਾਰ ਹੁੰਦੇ ਨੇ ਉਸ ਹੱਕ ਤੋਂ ਮਹਿਰੂਮ ਰਹਿ ਜਾਂਦੇ ਨੇ। ਤੇ ਉਹ ਕਹਿੰਦੇ ਨੇ ਹੱਕਦਾਰਾਂ ਹੱਕ ਲੈਣਾ ਤੇ ਜ਼ਾਲਮਾਂ ਨੂੰ ਦੇਣਾ ਪੈਣਾ। ਇਹ ਕਦੋਂ ਆਖਰੇ ਸਟੇਜ ਅੱਜ ਨਹੀਂ ਤੇ ਕੱਲ ਆਣੀ ਹੈ। ਇਸ ਤੋਂ ਪਹਿਲਾਂ ਕਿ ਸਟੇਜ ਆਵੇ ਕਿ ਹਰ ਕੋਈ ਨਿਆਣਾ ਜਿਹੜਾ ਹੈ ਉਹ ਕਿਤਾਬਾਂ ਵਗਾ ਕੇ ਪਰਾਂ ਮਾੜੇ, ਚੁੱਕੇ ਉਥੋਂ ਡੰਡਾ ਤੇ ਆਖੇ ਮੇਰਾ ਹੱਕ ਇੱਥੇ ਰੱਖ। ਉਸ ਨੌਬਤ ਆਉਣ ਤੋਂ ਪਹਿਲਾਂ ਜੇ ਕੋਈ ਸਮਝ ਸਕਨੇ ਹੋ ਤੇ ਸਮਝ ਜਾਓ ਕਿ ਉਹ ਸਕਾਲਰਸ਼ਿਪ ਜਿਹੜੇ ਫਾਰਨ ਦੇ ਤਾਲੀਮੀ ਅਦਾਰਿਆਂ 'ਚੋਂ ਆਉਂਦੇ ਨੇ, ਉਹ ਇੱਕ ਮਖਸੂਸ ਜਿਹਨੂੰ ਅਸੀਂ ਕਹਿੰਦੇ ਜੈਂਟਰੀ ਦੀ ਕਲਾਸ ਹੈ, ਉਸ ਜੈਂਟਰੀ ਕਲਾਸ ਦਾ ਹੱਕ ਨਹੀਂ ਹੈ। ਉਹਨਾਂ ਕੋਲ ਤਾਂ ਖੁਦ ਹੀ ਇੰਨੇ ਪੈਸੇ ਹੁੰਦੇ ਨੇ ਕਿ ਜੇ ਉਹ ਚਾਹਣ ਤੇ ਸੈਲਫ ਫਾਈਨੈਂਸਿੰਗ ਕਰਕੇ ਆਪਣੇ ਬੱਚਿਆਂ ਨੂੰ ਬਾਹਰ ਵੀ ਪੜ੍ਹਾ ਸਕਦੇ ਨੇ, ਇੱਥੇ ਵੀ ਪੜ੍ਹਾ ਸਕਦੇ ਨੇ, ਔਰ ਪੜ੍ਹਾ ਰਹੇ ਨੇ। ਤੇ ਬਾਹਰੇ ਕੌਣ ਜਾਂਦੇ ਨੇ? ਉਹਨਾਂ ਗਰੀਬਾਂ ਦੇ ਬੱਚੇ ਜਿਹੜੇ ਕਿ ਜ਼ਹੀਨ ਹੁੰਦੇ ਨੇ, ਲੇਕਿਨ ਅਵਲ ਤੇ ਉਹਨਾਂ ਨੂੰ ਮੁਖਬਰੀ ਨਹੀਂ ਹੁੰਦੀ, ਦੱਸਿਆ ਹੀ ਨਹੀਂ ਜਾਂਦਾ, ਮੀਡੀਆ 'ਚ ਆਉਂਦਾ ਹੀ ਕੋਈ ਨਹੀਂ ਕਿ ਜਨਾਬ ਫਲਾਂ ਫੀਲਡ ਦੇ ਫਲਾਂ ਸਬਜੈਕਟ ਦੇ ਫਲਾਂ ਸ਼ੋਬੇ ਦੇ ਜਨਾਬ ਇੰਨੇ ਸਕਾਲਰਸ਼ਿਪ ਆਏ ਨੇ, ਹਵਾਈ ਨਹੀਂ ਲੱਗ ਦਿੱਤੀ ਜਾਂਦੀ। ਤੇ ਉੱਤੋਂ ਹੀ ਉਤਲੇ ਲੋਕ, ਹਾਈ ਜੈਂਟਰੀ ਦੇ ਲੋਕ ਆਪਣੇ ਨਿਆਣੇ ਸ਼ਾਣੇ ਉਹ ਦੇ ਕੇ ਉਹਨਾਂ ਨੂੰ ਆਪਣੇ ਸਕਾਲਰਸ਼ਿਪ ਤੇ ਬਾਹਰ ਪੜ੍ਹਨ ਲਈ ਘੱਲ ਦਿੰਦੇ ਨੇ। ਤੇ ਯਾਰ ਜੇ ਸਾਰੇ ਵਸੀਲੇ ਤੁਸੀਂ ਰੋੜ ਕੇ ਸਿਰਫ ਆਪਣੀ ਦਹਲੀਜ਼ ਤੱਕ ਲੈ ਜਾਓਗੇ ਤੇ ਕੀ ਬਣੇਗਾ? ਉਹ ਲੋਕ ਜਿਨ੍ਹਾਂ ਦੀ ਦਹਲੀਜ਼ਾਂ ਤੱਕ ਨਾ ਇਨਸਾਫ ਪਹੁੰਚਦਾ ਹੈ, ਉਹ ਕੀ ਕਰਨਗੇ? ਉਹ ਕਦ ਤੱਕ ਬਰਦਾਸ਼ਤ ਕਰਨਗੇ? ਸੋਚਿਆ ਕਦੀ? ਗੱਲ ਨਿੱਕੀ ਜਿਹੀ, ਮੈਨੂੰ ਤੇ ਕੋਈ ਸਮਝ ਨਹੀਂ, ਤੁਹਾਨੂੰ ਹੈ ਜੇ ਸਮਝੋ ਤੇ ਸਮਝਾਓ, ਕਹਾਣੀ ਬੰਨੇ ਲਾਓ। ਯਾਰ ਫਰੂਕਾ ਕੀ ਬਣੇਗਾ ਇਸ ਦੁਨੀਆ ਦਾ? ਗੱਲ ਨਿੱਕੀ ਜਿਹੀ।